ਨਾਲ ਹੁਣ ਨਿਰਮਲ ਮਾਨ ਜੀ ਜਿਹੜੇ ਜੁੜ ਚੁੱਕੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਆ। ਨਿਰਮਲ ਮਾਨ ਜੀ, ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨ, ਸਤਿ ਸ੍ਰੀ ਅਕਾਲ ਹਰਜੋਤ ਭਾਜੀ, ਸਤਿ ਸ੍ਰੀ ਅਕਾਲ ਰਮਨ ਭਾਜੀ, ਸਾਰੇ ਵੇਖਣ ਸੁਣਨ ਵਾਲੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅੱਜ ਤਸਵੀਰ ਲਗਾਈ ਬੈਠੇ ਆ ਤੁਸੀਂ ਆਪਣੀ? ਜੀ ਹਾਂ, ਮੇਰੇ ਨਾ ਕੁਝ ਟੈਕਨੀਕਲ ਡਿਫਿਕਲਟਸ ਆ ਰਹੀਆਂ, ਮੈਂ ਇਸ ਕਰਕੇ ਫੋਟੋ ਲਾਤੀ ਹੈ। ਚਲੋ ਠੀਕ ਆ ਜੀ, ਤਾਂ ਵੀ ਠੀਕ ਆ ਜੀ। ਨਿਰਮਲ ਮਾਨ ਜੀ, ਕੀ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਆ? ਬੀਤੇ ਦਿਨਾਂ ਦੇ ਵਿੱਚ ਇੱਕ ਇਹ ਗੁੱਡ ਨਿਊਜ਼ ਆਈ ਸੀਗੀ ਵੀ ਜਿਹੜੀਆਂ ਜੌਬ ਦੀਆਂ ਓਪਨਿੰਗਸ ਆ ਉਹ 7.6 ਮਿਲੀਅਨ ਦੇ ਉੱਤੇ ਹੈਗੀਆਂ, ਜੋ ਐਕਸਪੈਕਟਡ ਸੀ ਉਹਦੇ ਨਾਲੋਂ ਵੱਧ ਆ। ਇਹਨਾਂ ਨੇ ਜਿਹੜਾ ਆਪਣਾ ਇੰਟਰਸਟ ਰੇਟ ਆ ਉਹਨਾਂ ਨੂੰ ਵੀ ਮੇਨਟੇਨ ਰੱਖਿਆ, ਨਾ ਘਟਾਇਆ ਨਾ ਜਿਹੜਾ ਉਹ ਵਧਾਇਆ। ਸੋ ਉਹ ਸਾਰੀ ਚੀਜ਼ ਦਾ ਤੁਹਾਡੀ ਇੰਡਸਟਰੀ ਦੇ ਉੱਤੇ ਕਿੱਦਾਂ ਅਸਰ ਆ? ਜੀ ਬਿਲਕੁਲ, ਹਾਂ ਦੇਖੋ, ਜੇ ਓਵਰਆਲ ਗੱਲ ਕਰੀਏ ਆਪਾਂ ਰਾਜਕਰਨ, ਤੇ ਥੋੜਾ ਜਿਹਾ ਪੋਜ਼ੀਟਿਵ ਨਿਊਜ਼ ਤੇ ਹੈਗੀ। ਔਰ ਜਿਹੜੀ ਇਸ ਮਹੀਨੇ ਦੀ ਆਉਣ ਵਾਲੀ ਰਿਪੋਰਟ ਹੈ ਉਹਦੀ ਆਸਾਰ ਨੇ ਕਿ ਜੇ ਬਹੁਤ ਹੀ ਪੋਜ਼ਿਟਿਵ ਨਹੀਂ ਤਾਂ ਐਟਲੀਸਟ ਪੋਜ਼ਿਟਿਵ ਤੇ ਉਹ ਆਏਗੀ। ਪਰ ਜਿਹੜਾ ਆਊਟਸਟੈਂਡਿੰਗ ਡੈਟ ਹੈ, ਮੈਂ ਅੱਗੇ ਵੀ ਇਹ ਕਹਿਣਾ ਹੁੰਦਾ ਕਿ ਦੇਖੋ ਕਿ ਹਰ ਬੰਦੇ ਦਾ ਸਿਚੁਏਸ਼ਨ ਆਪਣੀ ਇੱਕ ਪਰਸਨਲ ਹੈਗੀ ਹੈ। ਕਿਸੇ ਦੇ ਬਹੁਤ ਜ਼ਿਆਦਾ ਕਈ ਵਾਰ ਈਵਨ ਦੋ ਸਾਰੀ ਇਕੋਨਮੀ ਥਰਾਈਵ ਕਰਦੀ ਹੁੰਦੀ ਹੈ ਤੇ ਆਪਣਾ ਸਿਚੁਏਸ਼ਨ ਖਰਾਬ ਹੁੰਦੀ ਹੈ। ਸੋ ਜਿਹੜਾ ਵੀ ਇੰਡੀਵਿਜੂਅਲ ਭੈਣ ਭਰਾ ਸੁਣਦਾ ਪਿਆ, ਉਹਨਾਂ ਨੂੰ ਆਪਣਾ ਪਰਸਨਲ ਸਿਚੁਏਸ਼ਨ ਦੇਖਣੀ ਪੈਂਦੀ ਹੈ ਕਿ ਜੇ ਅਸੀਂ 2 ਜਾਂ 3 ਮਹੀਨੇ ਤੋਂ ਬਿਹਾਈਂਡ ਆ ਪੇਮੈਂਟਸ ਦੇ ਉੱਤੇ, ਕਿਉਂਕਿ ਜਿਹੜਾ ਡੈਟ ਉਹ ਹਮੇਸ਼ਾ ਜਿਹੜਾ ਕ੍ਰੈਡਿਟ ਕਾਰਡ ਡੈਟ ਹਿਸਟੋਰਿਕ ਹਾਈ ਹੈ, ਆਲਮੋਸਟ ਕਲੋਜ਼ ਟੂ 1.3 ਟ੍ਰਿਲੀਅਨ ਹੈ। ਉਹ ਤਾਂ ਘਟਦਾ ਨਹੀਂ ਪਿਆ, ਉਹ ਵੱਧਦਾ ਹੀ ਪਿਆ। ਔਰ ਜਿਹੜੀ ਕ੍ਰੈਡਿਟ ਕਾਰਡ ਦਾ ਇੰਟਰਸਟ ਰੇਟ ਆ ਉਹ ਵੀ 21 ਤੋਂ ਲੈ ਕੇ 22% ਦੇ ਉੱਤੇ ਐਵਰੇਜ ਚੱਲਦਾ ਪਿਆ, ਈਵਨ ਦੋ ਜੇ ਤੁਹਾਡਾ ਕ੍ਰੈਡਿਟ ਸਕੋਰ 850 ਦੇ ਲਾਗੇ ਵੀ ਹੈਗਾ। ਸੋ ਇੰਡੀਵਿਜੂਅਲ ਲੈਵਲ 'ਤੇ ਔਰ ਜਿਹੜੇ ਈਵਨ ਦੋ ਇੰਡਸਟਰੀ ਦੁਬਾਰਾ ਥਰਾਈਵ ਕਰਦੀ ਪਈ ਹੈ, ਚੰਗੀ ਗੱਲ ਆ। ਚਾਹੇ ਟਰੈਕਿੰਗ ਇੰਡਸਟਰੀ ਵੀ ਤੁਸੀਂ ਗੱਲ ਕਰਦੇ ਪਏ ਹੋ, ਪਰ ਜਿਹੜਾ ਪੁਰਾਣਾ ਡੈਟ ਹੈ, ਆਊਟਸਟੈਂਡਿੰਗ ਡੈਟ ਹੈ, ਉਹਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਵੱਡਾ ਸਿਚੁਏਸ਼ਨ ਪ੍ਰੋਬਲਮ ਹੈਗੀ ਆ। ਔਰ ਜੌਬਸ ਦੀ ਵੀ ਗੱਲ ਕਰ ਲਈਏ ਤਾਂ ਕੁਛ ਸੈਗਮੈਂਟ ਜਿੱਦਾਂ ਹੌਸਪਿਟੈਲਿਟੀ ਹੋ ਗਈ ਜਾਂ ਹੈਲਥ ਕੇਅਰ ਹੋ ਗਿਆ, ਉੱਥੇ ਜ਼ਿਆਦੀਆਂ ਜੌਬ ਨਿਕਲੀਆਂ ਨੇ। ਪਰ ਕਈ ਐਸੀ ਜਿਹੜੀ ਆ, ਜੇ ਖਾਸ ਕਰਕੇ ਜੇ IT ਦੀ ਗੱਲ ਕਰ ਲਈਏ ਜਾਂ ਹੋਰ ਕਈ ਇੰਡਸਟਰੀਜ਼ ਨੇ ਜਿੱਥੇ ਅਜੇ ਵੀ ਜੌਬ ਜਿਹੜੀਆਂ ਨੇ ਉਹ ਸਫਰ ਕਰਦੀਆਂ ਪਈਆਂ ਨੇ। ਸੋ ਜਿਹੜਾ ਵੀ ਮੇਰਾ ਵੀਰ ਭੈਣ ਭਰਾ ਸੁਣਦਾ ਪਿਆ, ਜਿਹਨਾਂ ਨੂੰ ਲੱਗਦਾ ਕਿ ਹਾਂ ਵੀ ਉਹਨਾਂ ਦੀ ਪਰਸਨਲ ਸਿਚੁਏਸ਼ਨ ਇੱਦਾਂ ਦੀ ਹੈ ਕਿ ਉਹਨਾਂ ਦਾ ਜਿਹੜਾ ਮਿਨੀਮਮ ਡੈਟ ਹੈ ਉਹ ਸਫਰ ਕਰਦੇ ਪਏ ਨੇ ਔਰ ਮਿਨੀਮਮ ਪੇਮੈਂਟ ਦੇ ਜਾਂਦੇ ਨੇ ਹਰ ਮਹੀਨੇ, ਔਰ 3 ਮਹੀਨੇ ਹੋ ਗਏ ਉਹਨਾਂ ਨੂੰ ਮਿਨੀਮਮ ਪੇਮੈਂਟ ਦਿੰਦੇ, ਇੱਕ ਵਾਰੀ ਕਾਲ ਕਰ ਲਓ। ਜਿੱਦਾਂ ਅਸੀਂ ਅੱਗੇ ਵੀ ਕਹਿੰਦੇ ਹੁੰਦੇ ਹਾਂ ਕਿ ਯੂ ਡੋਂਟ ਪੇ ਅ ਸਿੰਗਲ ਪੈਨੀ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ, ਤੇ ਇਸ ਟਾਈਮ ਦੇ ਵਿੱਚ ਤੇ ਬਿਲਕੁਲ ਹੀ ਕੋਈ ਪੈਸਾ ਤੁਸੀਂ ਨਹੀਂ ਦੇਣਾ। ਤੇ ਜਿਹੜੇ ਵੀ ਆਪਸ਼ਨ ਹੈ, ਚਾਹੇ ਸੈਟਲਮੈਂਟ ਹੈ, ਚਾਹੇ ਬੈਂਕਰਪਸੀ ਹੈ, ਚਾਹੇ ਕੰਸੋਲੀਡੇਸ਼ਨ ਹੈ, ਵੀ ਗੋ ਔਰ ਆਲ ਦੈਟ, ਐਂਡ ਐਂਡ ਆਫ ਦਾ ਡੇ ਇਸ ਤੁਹਾਡਾ ਡਿਸੀਜਨ ਹੈ ਕਿ ਤੁਸੀਂ ਕੀ ਕਰਨਾ। ਔਰ ਤੁਸੀਂ ਸਾਰਾ ਕੁਛ, ਜੇ ਤੁਸੀਂ ਇਨਰੋਲ ਵੀ ਕਰਦੇ ਹੋ, ਸਾਰਾ ਕੁਛ ਪੇ ਕਰਨ ਦੇ ਬਾਅਦ ਵੀ ਤੁਸੀਂ ਅੱਧੇ ਤੋਂ ਵੱਧ ਆਪਣੇ ਪੈਸੇ ਬਚਾ ਸਕਦੇ ਹੋ, ਔਰ ਬਾਕੀ ਰਹਿੰਦੀਆਂ ਤਾਂ ਤੁਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹੋ। ਸੋ ਨੰਬਰ ਦੱਸ ਦੇਣਾ ਮੈਂ ਜੀ, ਨੰਬਰ ਹੈ ਸਾਡਾ 888 888 9914 888 888 9914। ਨਿਰਮਲ ਭਾਜੀ, ਜਿਹੜਾ ਡੈਬਟ ਕੰਸੋਲੀਡੇਸ਼ਨ ਦੇ ਵਿੱਚ ਨਾ, ਖਾਸ ਕਰਕੇ ਜਿਹੜੇ ਕਹਿੰਦੇ ਹੋਮ ਇਕੁਇਟੀ ਬੋਰਿੰਗ ਸੀਗੀ, 39% ਰੇਜ਼ ਹੋਈ ਆ। ਕਿਉਂਕਿ ਪਿਛਲੇ 2-3 ਸਾਲਾਂ 'ਚ 2022 ਤੋਂ ਲੈ ਕੇ 24 ਤਾਈਂ ਲੋਕਾਂ ਨੇ 65% ਜਿਹੜਾ ਆਪਣਾ ਹੋਮ ਇਕੁਇਟੀ ਆ ਉਹ ਯੂਜ਼ ਕਰਕੇ ਘਰਾਂ ਦੇ ਵਿੱਚ ਰੈਨੋਵੇਸ਼ਨ ਵਗੈਰਾ ਕੀਤੀ, ਤੇ ਹੁਣ ਬਹੁਤ ਸਾਰੇ ਲੋਕ ਲੇ ਆਫ ਵੀ ਹੋ ਚੁੱਕੇ ਆ, ਕਰਜ਼ੇ ਚੜ੍ਹ ਗਏ ਆ। ਸੋ ਉਹ ਡੈਬਟ ਕੰਸੋਲੀਡੇਸ਼ਨ ਦੇ ਵਿੱਚ ਕਹਿੰਦੇ ਵੀ ਇਸ ਵੇਲੇ ਬਹੁਤ ਵੱਡਾ ਜਿਹੜਾ ਫੈਕਟਰ ਆ, 25% ਤੋਂ ਵੱਧ ਕੇ 39% ਹੋ ਗਿਆ ਜਿਹੜਾ ਹੋਮ ਇਕੁਇਟੀ ਲੋਨ ਦਾ। ਇਹਦੇ ਵਿੱਚ ਮੈਨੂੰ ਲੱਗਦਾ ਐਡ ਕਰਦੇ ਜਾਈਏ, ਆਈ ਥਿੰਕ ਰਮਨ ਭਾਜੀ, ਨਿਰਮਲ ਮਾਨ ਜੀ, ਤੁਹਾਨੂੰ ਵੀ ਇਸ ਚੀਜ਼ 'ਚ ਪਤਾ ਹੀ ਹੋਣਾ ਵੀ ਬਹੁਤ ਸਾਰਿਆਂ ਨੇ ਜਿਹੜੀ ਇਦਾਂ ਹੀ ਹੋਮ ਇਕੁਇਟੀ ਚੱਕ ਕੇ ਆਪਣੇ ਜਿਹੜੇ ਬਹੁਤ ਸਾਰੇ ਟਰੱਕਿੰਗ ਬਿਜ਼ਨਸ ਆ ਉਹ ਵੀ ਚਾਲੂ ਜਿਹੜੇ ਉਹ ਰੱਖੇ ਆ। ਸੋ ਉਹਨਾਂ ਸਾਰਿਆਂ ਦੇ ਲਈ ਕੀ ਆਪਸ਼ਨ ਜਿਹੜੀ ਉਹ ਹੋ ਸਕਦੀ ਹੁਣ ਅੱਗੇ? ਜੀ ਬਿਲਕੁਲ, ਇਹ ਜਿੱਦਾਂ ਤੁਸੀਂ ਵੀ ਗੱਲ ਕੀਤੀ ਹੈ, ਆਪਣੇ ਹਰਜੋਤ ਭਾਜੀ ਨੇ ਵੀ ਗੱਲ ਕੀਤੀ ਹੈ, ਬਹੁਤ ਇੰਪੋਰਟੈਂਟ ਗੱਲ ਹੈ। ਕੀ ਹੁੰਦਾ ਕਿ ਆਪਾਂ ਕਈ ਵਾਰ ਉਹ ਕਹਿੰਦੇ ਆ ਕਿ ਅਸੀਂ ਇੱਥੋਂ ਚੁੱਕ ਲੈਂਦੇ ਹਾਂ। ਆਫਕੋਰਸ ਜਿਹੜਾ ਇੰਟਰਸਟ ਰੇਟ ਆਪਾਂ ਜਦੋਂ ਹੋਮ ਇਕੁਇਟੀ 'ਤੇ ਚੁੱਕਦੇ ਹਾਂ, ਉਹ ਪ੍ਰਾਈਮ+1 ਜਾਂ ਪ੍ਰਾਈਮ+2 ਚੱਲਦੇ ਨੇ, ਉਹ ਇਸ ਟਾਈਮ ਤਕਰੀਬਨ 8-9 ਦੇ ਲਾਗੇ ਜਾ ਕੇ ਚੱਲਦਾ ਪਿਆ। ਸੋ 8-9 ਜਿਹੜਾ ਉਹ ਵੀ ਬੜਾ ਇਟਸ ਅ ਐਕਸਟ੍ਰੀਮਲੀ ਹਾਈ ਇੰਟਰਸਟ ਰੇਟ। ਪਰ ਜਿਹੜਾ ਕ੍ਰੈਡਿਟ ਕਾਰਡ ਦਾ ਉਹ 20-22 ਹੁੰਦਾ। ਔਰ ਮੈਂ ਤਾਂ ਇਹੀ ਕਹਿਣਾ ਹੁੰਦਾ ਕਿ ਬਜਾਏ ਇਹਦੇ ਕਿ ਤੁਸੀਂ ਹੋਮ ਇਕੁਇਟੀ ਚੁੱਕ ਕੇ ਬੇਗੜਾ ਤੁਹਾਡਾ ਅਨਸਿਕਿਉਰਡ ਡੈਟਾ ਤੁਸੀਂ ਉਹਨੂੰ ਬਾਹਰ ਸੈਟਲ ਕਰ ਸਕਦੇ ਹੋ। ਹੁਣ ਘਰ ਦੇ ਉੱਤੇ ਲੀਨ ਪੈ ਜਾਂਦੀ ਹੈ। ਆਫਕੋਰਸ ਉਹਦੇ ਵਿੱਚ ਆਪਸ਼ਨਸ ਹੁੰਦੀਆਂ ਨੇ, ਪਰ ਇਸ ਟਾਈਮ ਬਿਕਾਜ਼ ਅਜੇ ਮਾਰਕੀਟ ਸਟੇਬਲ ਹੈ, ਘਰਾਂ ਦੀ ਮਾਰਕੀਟ ਸਟੇਬਲ ਹੈ। ਕਿਉਂਕਿ ਜਦੋਂ ਪਿਛਲੀ ਵਾਰ ਤੁਸੀਂ ਵੇਖਿਆ 2008 ਦੇ ਵਿੱਚ ਸਾਰੀ ਜਿਹੜੀ ਆ ਰੀਅਲ ਸਟੇਟ ਮਾਰਕੀਟ ਔਰ ਲੋਨ ਮਾਰਕੀਟ ਸਬ ਪ੍ਰਾਈਮ ਦੀ ਕ੍ਰੈਸ਼ ਕੀਤੀ ਸੀ, ਉਦੋਂ ਬੜੀਆਂ ਸੈਟਲਮੈਂਟਸ ਹੋਈਆਂ ਹਨ, ਅਤੇ ਕਿਤੇ ਨਾ ਕਿਤੇ ਅਜੇ ਵੀ ਉਹਨਾਂ ਸੈਟਲਮੈਂਟ ਮਿਲਦੀ ਪਈ ਹੈ, ਪਰ ਉਹ ਅਜੇ ਇਸ ਲੈਵਲ 'ਤੇ ਨਹੀਂ ਪਹੁੰਚੀਆਂ ਜਿਸ ਲੈਵਲ 'ਤੇ 2008 ਦੇ ਵਿੱਚ ਹੈਗੀਆਂ ਹਨ। ਸੋ ਮੈਂ ਤਾਂ ਇਹੀ ਕਹਾਂ ਕਿ ਜਿਨ੍ਹਾਂ ਲੈ ਲਈ ਹੈ,
ਇਟਸ ਕਾਈਂਡ ਆਫ ਟੂ ਲੇਟ। ਆਪਾਂ ਹੁਣ ਜ਼ਿਆਦਾ ਕੁਝ ਨਹੀਂ ਕਰ ਸਕਦੇ, ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਫਿਰ ਵੀ ਕਾਲ ਕਰ ਸਕਦੇ ਹੋ, ਇਨ ਸਰਟਨ ਸਿਨੈਰੀਓਸ ਵੀ ਕੈਨ ਹੈਲਪ ਯੂ। ਪਰ ਜਿਨ੍ਹਾਂ ਜੇ ਨਹੀਂ ਲਈ, ਉਹ ਕੋਸ਼ਿਸ਼ ਕਰੋ ਕਿ ਆਪਣਾ ਇਹ ਕਰਜ਼ਾ ਲਾਉਣ ਵਾਸਤੇ, ਜਾਂ ਟਰੱਕਿੰਗ ਦੇ ਵਿੱਚ ਜਾਣਾ, ਜਾਂ ਤੁਹਾਡਾ ਕੋਈ ਇਕੁਇਪਮੈਂਟ ਦਾ ਕਰਜ਼ਾ, ਜਾਂ ਤੁਹਾਡਾ ਕੋਈ ਇਕੁਇਪਮੈਂਟ ਰੀਪੋ ਹੋ ਗਿਆ, ਜਾਂ ਟੋਟਲ ਹੋ ਗਿਆ, ਉਹਦੇ ਵਾਸਤੇ ਹੋਮ ਇਕੁਇਟੀ ਤੇ ਨਾ ਚੁੱਕੋ, ਕਿਉਂਕਿ ਐਟਲੀਸਟ ਜਿਹੜਾ ਤੁਹਾਡਾ ਘਰ ਹੈ ਜਾਂ ਪ੍ਰੋਪਰਟੀ ਹੈ ਉਹਨੂੰ ਸਿਕਿਉਰ ਰੱਖੋ, ਉਹਨੂੰ ਬਾਹਰੋਂ ਬਾਹਰ ਹੀ ਸੈਟਲ ਕਰਾ ਲਓ। ਦੈਟ ਇਜ਼ ਅ ਬੈਟਰ ਆਪਸ਼ਨ, ਬਿਕੋਜ਼ ਜਿਹੜੀਆਂ ਚੀਜ਼ਾਂ ਅੱਜ ਜਿਹੜੀਆਂ ਸਾਡੇ ਕੋਲ 4 ਐਸੈਟਸ ਅਵੇਲੇਬਲ ਹੈਗੀਆਂ ਨੇ, ਉਹਨੂੰ ਵੀ ਆਪਣੇ ਆਪ ਇਹਦੇ ਵਿੱਚ ਲਪੇਟ ਦਿੰਦੇ ਆ। ਸੋ ਦੈਟਸ ਸਮਥਿੰਗ ਵੀ ਸ਼ੁਡ ਅਵੋਇਡ। ਜੀ, ਤੇ ਬਿਲਕੁਲ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਨੰਬਰ ਦੱਸ ਦਿਓ ਨਿਰਮਲ ਮਾਨ ਜੀ। ਜੀ, ਨੰਬਰ ਹੈ 888 888 9914 888-888-9914, ਤੇ ਵੈਬਸਾਈਟ ਹੈ ਸਾਡੀ ora.org, OORAA.org। ਇਹਦੇ ਵਿੱਚ ਜਾਂਦੇ ਜਾਂਦੇ ਸੱਚ ਇੱਕ ਕੁਐਸਚਨ ਮੈਂ ਹੋਰ ਪੁੱਛਣਾ ਚਾਹੁੰਦਾ, ਜਿੱਦਾਂ ਰਮਨ ਭਾਜੀ ਵੀ ਦੱਸ ਰਹੇ ਆ ਵੀ ਇੰਡਸਟਰੀ ਪਿਕ ਕਰ ਰਹੀ ਆ, ਹੁਣ ਜਿਨ੍ਹਾਂ ਦੇ ਆਊਟਸਟੈਂਡਿੰਗ ਡੈਟ ਆ, ਉਹ ਬੰਦਾ ਸੋਚਦਾ ਹੋਣਾ ਵੀ ਹੁਣ ਆਪਣਾ ਸਾਰਾ ਕੁਝ ਪਿਕ ਹੋ ਰਿਹਾ, ਵੀ ਆਪਾਂ ਇਸੇ ਤਰੀਕੇ ਦੇ ਨਾਲ ਲਾ ਦੇਵਾਂਗੇ, ਪਰ ਕੀ ਉੱਥੇ ਸਟ੍ਰੈਟਜੀ ਵਰਤਣੀ ਚਾਹੀਦੀ ਹੈ ਨਿਰਮਲ ਮਾਨ ਜੀ, ਜੇ ਤੁਸੀਂ ਇਸ ਦੇ ਬਾਰੇ ਕੁਝ ਗੱਲ ਦੱਸਣਾ ਚਾਹੁੰਦੇ ਆ? ਜੀ ਬਿਲਕੁਲ, ਦੇਖੋ, ਹਾਂ, ਜੇ ਤੁਸੀਂ ਸੈਟਲ ਕਰ ਸਕਦੇ ਹੋ, ਦੈਟਸ ਡੈਫੀਨਿਟਲੀ ਤੁਹਾਡੇ ਇੱਕ ਐਡਵਾਂਟੇਜ ਹੈਗੀ ਹੈ। ਔਰ ਜੇ ਤੁਹਾਡਾ ਬਿਜ਼ਨਸ ਦਾ ਡੈਟ ਹੈ, ਉਹ ਬਾਹਰੋਂ ਬਾਹਰ ਸੈਟਲ ਹੋ ਜਾਂਦਾ, ਦੈਟ ਇਨ ਮੋਸਟ ਕੇਸਿਸ ਉਹ ਤੁਹਾਡੇ ਪਰਸਨਲ ਕ੍ਰੈਡਿਟ 'ਤੇ ਇਫੈਕਟ ਨਹੀਂ ਕਰਦਾ। ਸੋ ਜੇ ਆਪਸ਼ਨ ਅਵੇਲੇਬਲ ਹੈਗੀ ਆ, ਆਪਾਂ ਸੈਟਲ ਕਰ ਸਕੀਏ ਤੇ ਆਪਾਂ ਕਰ ਲਈਏ। ਹਾਂ, ਕਈ ਵਾਰ ਸਾਡੇ ਇੱਦਾਂ ਦੀ ਕਾਲਾਂ ਆਉਂਦੀਆਂ, ਕਹਿੰਦੇ ਜੀ ਭਾਜੀ ਬੈਂਕਰਪਸੀ ਕਰਨੀ ਹੈ। ਔਰ ਬੈਂਕਰਪਸੀ, ਮੇਰੀ ਰਮਨ ਭਾਜੀ ਨਾਲ ਇੱਕ ਦੋ ਵਾਰੀ ਗੱਲ ਹੋਈ ਹੈ, ਇਹਨਾਂ ਨੇ ਕਈ ਵਾਰ ਕਈ ਰੈਫਰ ਵੀ ਕੀਤੇ ਹਨ ਕਲਾਇੰਟ, ਉਹਨਾਂ ਨੇ ਕੋਸ਼ਿਸ਼ ਕੀਤੀ ਬੈਂਕਰਪਸੀ ਹੁੰਦੀ ਨਹੀਂ, ਬਿਕੋਜ਼ ਜਦੋਂ ਦੀ ਬੈਂਕਰਪਸੀ ਕਰਨ ਜਾਂਦੇ ਹੋ, ਤੁਹਾਨੂੰ ਸਭ ਕੁਝ ਹੀ ਲਿਕੁਇਡੇਟ ਕਰਨਾ ਪੈਂਦਾ। ਉਹ ਕਹਿੰਦੇ ਕਿ ਜੋ ਕੁਛ ਹੈਗਾ ਵੇਚ ਵੂਚ ਲਓ, ਜਿੰਨੇ ਲੱਤ ਤੇ ਲਾ ਲਓ, ਔਰ ਜਿਹੜੇ ਬਚਦੇ ਉਹ ਆਪਾਂ ਮਾਫ ਕਰ ਦਾਂਗੇ। ਸੋ ਉਹ ਬਹੁਤਿਆਂ ਵਾਸਤੇ ਸਿਚੁਏਸ਼ਨ ਜਿਹੜੀ ਵਾਈਬਲ ਨਹੀਂ ਹੁੰਦੀ। ਸੋ ਮੈਂ ਕਹਿੰਦਾ ਇੰਡੀਵਿਜੂਅਲ ਕੇਸਿਸ ਦੇ ਵਿੱਚ ਹੈਗਾ, ਜੇ ਤੁਹਾਨੂੰ ਲੱਗਦਾ ਕਿ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ, ਤੁਸੀਂ ਕਾਲ ਕਰ ਲਓ। ਹਰ ਕਾਲ 100% ਕੌਨਫੀਡੈਂਸ਼ੀਅਲ ਹੈ, ਸੋ ਤੁਸੀਂ ਖੁੱਲ੍ਹ ਕੇ ਆਪਣੀ ਗੱਲ ਜਿਹੜੀ ਆ ਸ਼ੇਅਰ ਕਰੋ। ਇਨ ਮੋਸਟ ਕੇਸਿਸ ਤੁਸੀਂ ਜਿਹੜੀ ਅੱਜ ਇਕੋਨਮੀ ਖਾਸ ਕਰਕੇ ਟਰੱਕਿੰਗ ਦੀ ਫਲਰਿਸ਼ ਕਰ ਰਹੀ ਹੈ, ਆਪਾਂ ਉਹ ਵੇਵ ਤੇ ਰਾਈਡ ਕਰ ਸਕਦੇ ਹਾਂ। ਔਰ ਪਿਛਲਾ ਆਪਣਾ ਹੈਗਾ ਇਸ਼ੂ, ਉਹਨੂੰ ਆਪਾਂ ਬਾਹਰੋਂ ਬਾਹਰ ਸੈਟਲ ਕਰ ਸਕਦੇ ਹਾਂ। ਜੀ, ਥੈਂਕ ਯੂ ਨਿਰਮਲ ਜੀ, ਥੈਂਕ ਯੂ, ਮਿਹਰਬਾਨੀ। ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।